Russia-Ukraine war, India asks citizens to leave Ukraine immediately. Putin holding emergency meeting amid fears he will use nukes in Dead Sea. The Kremlin is considering deploying tactical nuclear bombs in the Black Sea. Sources warn the Russian leader is discussing putting the country on a war footing and closing the borders to military-aged men. Putin declares martial law in annexed regions of Ukraine. Viewers, welcome back on program. So viewers, यूक्रेन ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਨੇ ਯੂਕਰੇਨ ਵਿੱਚ ਵਸਦੇ ਆਪਣੇ ਸਾਰੇ ਸ਼ਹਿਰੀਆਂ ਨੂੰ ਫੌਰਨ ਯੂਕਰੇਨ ਛੱਡਣ ਦੀ ਸਲਾਹ ਦਿੱਤੀ ਹੈ। ਰੂਸ ਦੇ ਪ੍ਰੈਜ਼ੀਡੈਂਟ ਪੁਤਿਨ ਵੱਲੋਂ ਆਪਣੇ ਸਲਾਹਕਾਰਾਂ ਦੀ ਇੱਕ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ। ਇਹ ਡਰ ਜ਼ਾਹਿਰ ਕੀਤਾ ਜਾ ਰਿਹਾ ਕਿ ਪੁਤਿਨ ਵੱਲੋਂ ਯੂਕਰੇਨ ਵਿੱਚ ਨਿਊਕਲੀਅਰ ਹਥਿਆਰਾਂ ਦੇ ਇਸਤੇਮਾਲ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਹਰ ਮੁਲਕ ਦੇ ਲੋਕ ਇਸ ਵੇਲੇ ਮਹਿੰਗਾਈ ਦੀ ਚੱਕੀ ਦੇ ਵਿੱਚ ਪਿਸ ਰਹੇ ਨੇ, ਅਨਸਰਟਨਟੀ ਹੈ। ਯੂਕੇ ਦੇ ਵਿੱਚ ਜਿਹੜੀ ਬੀਬੀ ਪ੍ਰਾਈਮ ਮਿਨਿਸਟਰ ਬਣੀ ਲਿਜ਼ ਟਰੱਸ, ਉਹਦਾ ਸਿੰਘਾਸਨ ਵੀ ਬਹੁਤ ਬੁਰੀ ਤਰ੍ਹਾਂ ਡਾਵਾਂਡੋਲ ਹੈ। ਉਸ ਦੇ ਇੱਕ ਤੋਂ ਬਾਅਦ ਇੱਕ ਵਜ਼ੀਰ ਵੀ ਰਿਜ਼ਾਈਨ ਕਰ ਰਹੇ ਨੇ ਔਰ ਇੱਕ ਵੱਡਾ ਸੰਕਟ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਵਿੱਚ ਵੀ ਜਿੱਥੇ ਇੱਕ ਪਾਸੇ ਮਹਿੰਗਾਈ ਦਾ ਜ਼ੋਰ ਹੈ, ਮਿਡ ਟਰਮ ਇਲੈਕਸ਼ਨਸ ਹੋਣ ਜਾ ਰਹੀਆਂ ਕਾਂਗਰਸ ਬਾਈਡਨ ਦੇ ਲਈ, ਇਹ ਦੇਖਣਾ ਜ਼ਰੂਰੀ ਹੋਏਗਾ ਕਿ ਭਾਈ ਉਹ ਕਿਵੇਂ ਦੋਨੋਂ ਸੈਨੇਟ ਔਰ ਕਾਂਗਰਸ ਦੇ ਵਿੱਚ ਡੈਮੋਕ੍ਰੈਟਾਂ ਦੀ ਮੈਜੋਰਿਟੀ ਕਾਇਮ ਰੱਖ ਸਕਦਾ ਹੈ ਕਿ ਨਹੀਂ। ਔਰ ਮੌਕਾ ਪ੍ਰਸਤ ਲੋਕ ਆਪੋ ਆਪਣੇ, ਜਿਵੇਂ ਅਸੀਂ ਤੁਲਸੀ ਗੈਬਰਡ ਜਿਹੜੀ RSS ਸਪੋਂਸਰਡ ਕਾਂਗਰਸ ਵੂਮਨ ਸੀ ਲੰਬਾ ਵਕਤ, ਫਿਰ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਦੇ ਵਿੱਚ ਡੈਮੋਕ੍ਰੈਟਾਂ ਦੀ ਕੈਂਡੀਡੇਟ ਬਣੀ ਔਰ ਬੁਰੀ ਤਰ੍ਹਾਂ ਜਿਹੜੀ ਹੈ ਉਹ ਡਿਫੀਟ ਖਾਣ ਤੋਂ ਬਾਅਦ ਰੇਸ ਤੋਂ ਬਾਹਰ ਹੋਈ ਔਰ ਹੁਣ ਉਹ ਅੰਬਾਨੀਆਂ ਦੇ ਇੱਕ ਚੈਨਲ ਦੇ ਉੱਤੇ ਕੱਲ੍ਹ ਹੀ ਜਿਹੜੀ ਹੈ ਉਹ ਬੜੀ ਜ਼ਹਿਰ ਉਗਲ ਰਹੀ ਸੀ ਡੈਮੋਕ੍ਰੈਟਾਂ ਦੇ ਖਿਲਾਫ ਵੀ ਔਰ ਬਾਈਡਨ ਨੂੰ ਹਿਟਲਰ ਨਾਲ ਤਸ਼ਬੀਹ ਦੇ ਰਹੀ ਸੀ ਕਿ ਜੀ ਇਹ ਔਰ ਇਸ ਤੋਂ ਪਹਿਲਾਂ ਉਸ ਦੇ ਉੱਤੇ ਇਲਜ਼ਾਮ ਨੇ ਤੁਲਸੀ ਗੈਬਰਡ 'ਤੇ ਕਿ ਭਾਈ ਉਹ ਤਾਂ ਰਸ਼ੀਅਨ ਲਈ ਵੀ ਹੈ ਕੰਮ ਕਰਦੀ। ਪਰ ਮੈਨੂੰ ਇਹ ਲੱਗਦਾ ਵੀ ਰਸ਼ੀਅਨਸ ਨਹੀਂ, ਇਹ ਤਾਂ ਕਿਉਂਕਿ RSS ਸਪੋਂਸਰਡ ਹੈਗਾ ਅਤੇ RSS ਰਸ਼ੀਆ ਦੀ ਗੇਮ ਹੀ ਖੇਡ ਰਿਹਾ ਕਿਤੇ ਨਾ ਕਿਤੇ। ਇਹੀ ਕਾਰਨ ਹੈ ਕਿ ਭਾਈ ਉਹਨੂੰ ਈਵਨ ਐਜ਼ ਏ ਅਗਰੈਸਰ ਵੀ ਨਹੀਂ ਮੰਨਿਆ ਹੈ ਇੰਡੀਆ ਨੇ। ਲੇਕਿਨ ਇਹ ਵੱਖਰੀ ਗੱਲ ਹੈ ਕਿ ਉਹ ਬਿਟਵੀਨ ਦਾ ਇਸ ਸਾਰੇ ਦੇ ਵਿੱਚ ਉਹਨਾਂ ਦੀ ਖਿਚਾਈ ਵੀ ਹੋ ਰਹੀ ਹੈ। ਸੋ ਤੁਲਸੀ ਗੈਬਰਡ ਨੇ ਜਿਹੜਾ ਸਾਰਾ ਪਾਰਟ ਉਹਦੀ ਪ੍ਰੈਜੈਂਟੇਸ਼ਨ ਦਾ ਵੀ ਸੀ, ਉਹਦੇ 'ਚ ਨਿਊਕਲੀਅਰ ਡੇਂਜਰ ਕਿ ਜੀ ਇਹ ਬਾਈਡਨ ਜਿਹੜਾ ਸਾਰੇ ਪਲੈਨਟ ਨੂੰ ਤਬਾਹ ਕਰਨ ਵੱਲ ਜਾ, ਔਰ ਉਹ ਸਾਰੇ ਯੂਕਰੇਨ ਦੇ ਲਈ ਇਹਦੇ ਸਿਰ 'ਤੇ ਹੀ ਜਿਹੜਾ ਉਹ ਭਾਂਡਾ ਭੰਨ ਰਹੀ ਸੀ ਕਿ ਜੀ ਉਹ ਤਾਂ ਗੱਲਬਾਤ ਹੋ ਰਹੀ ਸੀ, ਗੱਲਬਾਤ ਬਹੁਤ ਨੇੜੇ ਪਹੁੰਚ ਗਈ ਸੀ ਔਰ ਬਾਈਡਨ ਨੇ ਹੀ ਜ਼ੈਲੈਂਸਕੀ ਨੂੰ ਫੋਨ ਕਰਕੇ ਜਿਹੜਾ ਗੱਲਬਾਤ ਤੋੜੀ ਔਰ ਇਹ ਕਨਫਰਟੇਸ਼ਨ ਨਿਊਕਲੀਅਰ ਤੋਂ ਬਾਅਦ ਕੋਈ ਸ਼ੈਲਟਰ ਨਹੀਂ ਬਣੀਆਂ ਹੋਈਆਂ, ਕੋਈ ਦੂਜਾ ਨਹੀਂ ਹੈ, ਤਬਾਹੀ ਹੋਏਗੀ। ਸੋ ਉਹ ਤਾਂ ਆਪਣੇ ਮੂੰਹ 'ਚੋਂ ਝੱਗ ਸੁੱਟ ਰਹੀ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਦੁਨੀਆ ਦੇ ਸੰਜੀਦਾ ਟਿੱਪਣੀਕਾਰ ਨੇ, ਐਨਾਲਿਸਟ ਨੇ, ਸਟੇਟਸਮੈਨ, ਤਾਂ ਜੇ ਹੁਣ ਕਹਿਣਾ ਹੋਏ ਵੀ ਇਸ ਵੇਲੇ ਦੁਨੀਆ ਦੇ ਵਿੱਚ ਕੋਈ ਵੀ ਸਟੇਟਸਮੈਨ ਨਹੀਂ ਹੈ। ਹਾਲਾਂਕਿ ਬਾਈਡਨ ਦੇ ਹਵਾਲੇ ਨਾਲ ਮੈਨੂੰ ਲੱਗਦਾ ਸੀ ਕਿ ਵੀ ਇਹ ਲੰਬਾ ਵਕਤ ਜਿਹੜਾ ਹੈ ਉਹ ਸੈਨੇਟਰ ਰਿਹਾ, 40+ ਸਾਲ ਵਾਈਸ ਪ੍ਰੈਜ਼ੀਡੈਂਟ ਰਿਹਾ ਓਬਾਮਾ ਦੇ ਵੇਲੇ ਵੀ, ਔਰ ਉਸ ਤੋਂ ਲੰਬਾ ਔਰ ਉਹਦਾ ਐਕਸਪੀਰੀਅੰਸ ਫੋਰਨ ਪਾਲਿਸੀ ਦਾ ਕਿ ਵੀ ਹੋਰ ਸ਼ਾਇਦ ਇੰਟਰਨਲ ਸਿਕਿਉਰਿਟੀ ਜਾਂ ਇਕੋਨਮੀ ਜਾਂ ਦੂਜੇ 'ਚੋਂ ਭਾਵੇਂ ਬਹੁਤਾ ਕੁਛ ਨਾ ਕਰ ਸਕੇ, ਉਹ ਫੋਰਨ ਪਾਲਿਸੀ ਉਹਦੀ ਕਾਮਯਾਬ ਹੋਏਗੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੀ ਫੋਰਨ ਪਾਲਿਸੀ ਵੀ ਜੇ ਸਾਊਦੀ ਅਰੇਬੀਆ ਉਹ ਪਿੱਠ ਦਿਖਾ ਦੇ ਜਾਂ ਇਹ ਉਸ ਨਾਲ ਪਹਿਲਾਂ ਇਸ ਕਿਸਮ ਦਾ ਸਲੂਕ ਕਰਨ ਕਿ ਉਹ ਅਲਟੀਮੇਟਲੀ ਨਾ ਸਿਰਫ ਰਸ਼ੀਆ ਦੇ ਬਲੌਕ 'ਚ ਜਾਣ ਵੱਲ ਹੋਏ ਕਿ ਬਾਈਡਨ ਦੇ ਉੱਥੇ ਜਾਣ 'ਤੇ ਉਹ ਕਹਿੰਦੇ ਨੇ ਜੀ ਠੀਕ ਹੈ 1 ਮਿਲੀਅਨ ਬੈਰਲਸ ਅਸੀਂ ਜ਼ਿਆਦਾ ਪ੍ਰੋਡਿਊਸ ਕਰਾਂਗੇ, ਇੱਕ ਦਿਨ ਬਾਅਦ ਉਹਨੂੰ 1 ਲੱਖ ਬੈਰਲ ਬਣਾ ਦਿੰਦੇ ਨੇ, ਜਾਂ ਪਹਿਲਾਂ ਸ਼ਾਇਦ 2 ਮਿਲੀਅਨ ਸੀ ਤੇ 1 ਕਰਤਾ। ਔਰ ਜੇ ਉਹਨਾਂ ਦਾ ਜਿਹੜਾ ਕਰਾਊਨ ਪ੍ਰਿੰਸ ਹੈ ਉਹ ਇਹਨਾਂ ਨੂੰ ਕਹੇ ਕਿ ਭਾਈ ਅਸੀਂ ਜਿਹੜਾ ਉਹ ਸਾਨੂੰ ਪਰਵਾਹ ਨਹੀਂ ਹੈ ਜੇ ਤੁਸੀਂ ਸਾਡੇ ਨਾਲ ਇਵੇਂ ਹੀ ਸਲੂਕ ਕਰੋਗੇ। ਔਰ ਕਿਉਂਕਿ ਜਦੋਂ ਓਪੈਕ ਨੇ ਉਹ ਸਪਲਾਈ ਘਟਾਉਣ ਦੀ ਲਾਈਨ ਲਈ ਔਰ ਅਮਰੀਕਾ US ਕਾਂਗਰਸ ਦੇ ਵਿੱਚ ਮਤਾ ਆ ਗਿਆ ਕਿ ਜੀ ਫੌਜਾਂ
ਕੱਢ ਲਓ ਉੱਥੋਂ ਆਪਣੀਆਂ, ਔਰ ਯਮਨ ਔਰ ਦੂਸਰੇ ਮੁੱਦੇ ਤੇ। ਸੋ ਕੁੱਲ ਮਿਲਾ ਕੇ ਜੇ ਅਸੀਂ ਦੇਖੀਏ, ਹਾਲਾਂ ਯੂਨਾਈਟਿਡ ਨੇਸ਼ਨਸ ਦੇ ਮਤਿਆਂ ਦੇ ਵਿੱਚ ਜਿਹੜਾ ਜਨਰਲ ਅਸੈਂਬਲੀ 'ਚ ਜਿਵੇਂ ਉਹਨਾਂ ਨੇ ਅਮਰੀਕਾ ਨੇ ਰੂਸ ਨੂੰ ਆਈਸੋਲੇਟ ਕੀਤਾ, ਸਿਰਫ 15 ਮੁਲਕ ਹੀ ਉਹਦੇ ਨਾਲ ਖਲੋਤੇ, ਔਰ ਇਸ ਸਾਰੇ ਦੇ ਚੱਲਦਿਆਂ ਭਾਰਤ ਦਾ ਵੀ ਸਟੈਂਡ ਜਿਹੜਾ ਵਿੱਚ ਵਿਚਾਲੇ ਡਾਵਾਂਡੋਲ ਰਿਹਾ। ਲੇਕਿਨ ਇਹ ਇਸ ਪਾਸੇ ਵੱਲ ਤਾਂ ਜ਼ਰੂਰ ਇਸ਼ਾਰਾ ਕਰਦਾ ਹੈ, ਕਿਉਂਕਿ 2-3 ਵਾਰ ਹੋ ਚੁੱਕੀ ਕਿ ਬਾਈਡਨ ਨੇ ਇਹ ਓਪਨਲੀ ਥ੍ਰੈਟ ਕੀਤਾ ਹੈ ਕਿ ਵੀ ਅਸੀਂ ਸਟ੍ਰੈਟੇਜਿਕ ਨਿਊਕਲੀਅਰ ਵੈਪਨ ਇਸਤੇਮਾਲ ਕਰਾਂਗੇ। ਔਰ ਲੇਟੈਸਟ ਖਬਰ ਜਿਹੜੀ ਮੈਂ ਦੇਖ ਰਿਹਾ, ਜਿਸ ਕਰਕੇ ਈਵਨ ਇਸ ਸੈਗਮੈਂਟ ਨੂੰ ਅਸੀਂ ਡਿਸਕਸ ਵੀ ਕਰ ਰਹੇ ਹਾਂ, ਪੁਤਿਨ ਹੋਲਡਿੰਗ ਐਮਰਜੈਂਸੀ ਮੀਟਿੰਗ ਐਮਿਡ ਫੀਅਰਸ ਹੀ ਵਿਲ ਯੂਜ਼ ਨਿਊਕਸ ਇਨ ਡੈਡ ਸੀ, ਔਰ ਦ ਕ੍ਰੈਮਲਿਨ ਇਜ਼ ਕੰਸੀਡਰਿੰਗ deploying tactical nuclear bombs in the Black Sea, and Vladimir Putin is holding an emergency meeting in Moscow today. Sources warn the Russian leader is discussing putting the country on a war footing and closing the borders to military age men. ਕਿ ਭਾਈ ਜਿਹੜੇ 18 ਸਾਲ ਤੋਂ ਉੱਪਰ ਨੇ ਉਹ ਦੇਸ਼ ਚੋਂ ਮੁਲਕ ਚੋਂ ਐਸਕੇਪ ਨਹੀਂ ਕਰ ਸਕਣਗੇ, ਔਰ ਉਹ ਨਿਊਕਸ ਡਿਪਲੋਏ ਕਰ ਰਹੇ। ਔਰ ਇਸ ਖਬਰ ਦਾ ਜਿਹੜਾ ਆਧਾਰ ਵੀ ਇਹ ਹੈ ਕਿ ਭਾਈ ਇਹ ਇਕੱਲਾ ਇਹੀ ਨਹੀਂ ਹੈ, ਜਿਹੜੇ 4 ਖਿੱਤੇ ਰੂਸ ਨੇ ਐਨੈਕਸ ਕੀਤੇ, ਯੂਕਰੇਨ ਤੋਂ ਖੋਹ ਕੇ ਰੈਫਰੈਂਡਮ ਕਰਾ ਕੇ ਉਹਨੂੰ ਰਸ਼ੀਅਨ ਅਨੈਕਸੇਸ਼ਨ ਨੂੰ ਜਸਟੀਫਾਈ ਕੀਤਾ, ਉਹਨਾਂ ਦੇ ਵਿੱਚ ਡੋਨੈਸਕ, ਖਰਸੋਨ, ਲੁਹਾਂਸਕ ਐਂਡ ਜ਼ੈਪੋਰਿਫਜ਼ੀਆ ਨੇ, ਉਹਨਾਂ ਬਾਰੇ ਵੀ ਖਬਰ ਹੈ। ਪੁਤਿਨ ਡਿਕਲੇਅਰਸ ਮਾਰਸ਼ਲ ਲਾ ਇਨ ਅਨੈਕਸਡ ਰੀਜਨਸ ਆਫ ਯੂਕਰੇਨ, ਉਹਨਾਂ 'ਚ ਵੀ ਮਾਰਸ਼ਲ ਲਾ ਜਿਹੜਾ ਹੈ ਉਹ ਲਾ ਦਿੱਤਾ ਹੈ। ਔਰ ਇਹ ਵੀ ਸੀ ਕਿ ਵੀ ਜਿਹੜਾ ਖਰਸੋਨ ਹੈ ਉਸ 'ਚੋਂ ਈਵਨ ਯੂਕਰੇਨੀਅਨ ਐਡਵਾਂਸਮੈਂਟ ਹੋਈ ਹੈ, ਔਰ ਰਸ਼ੀਆ ਨੇ ਉੱਥੋਂ ਜਿਹੜਾ ਕੁਛ ਹਿੱਸੇ 'ਚੋਂ ਫੌਜ ਹਟਾਉਣ ਦਾ ਫੈਸਲਾ ਕੀਤਾ। ਔਰ ਨਾਲ ਦੀ ਨਾਲ ਇਹ ਜਿਹੜਾ ਭਾਰਤ ਵੱਲੋਂ ਅੱਜ ਜਿਹੜੀ ਐਡਵਾਈਜ਼ਰੀ ਜਾਂ ਉਹਨਾਂ ਨੇ ਮੈਸੇਜ ਦਿੱਤਾ ਹੈ, ਰਸ਼ੀਆ ਯੂਕਰੇਨ ਵਾਰ, ਇੰਡੀਆ ਆਸਕ ਸਿਟੀਜ਼ਨਸ ਟੂ ਲੀਵ ਯੂਕਰੇਨ ਇਮੀਡੀਏਟਲੀ, ਇੱਕਦਮ ਛੱਡ ਦਿਓ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਹਾਲਾਤ ਉਸ ਪਾਸੇ ਵੱਲ ਜਾ ਰਹੇ ਨੇ। ਹਾਲਾਂਕਿ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਮਿਸਟਰ ਗੁਟਰੇਸ ਉਹ ਅੱਜ ਕੱਲ੍ਹ ਭਾਰਤ ਦੇ ਦੌਰੇ 'ਤੇ ਹੈ 3 ਰੋਜ਼ਾ, ਔਰ ਉਹਨੇ ਤਾਂ ਮੋਦੀ ਦਾ ਉਹੀ ਜੁਮਲਾ ਜਦੋਂ ਮੋਦੀ ਨੇ ਸਮਰਕੰਦ ਉਜ਼ਬੇਕਿਸਤਾਨ 'ਚ ਪੁਤਿਨ ਦੇ ਨਾਲ ਮੀਟਿੰਗ ਵੇਲੇ ਕਿਹਾ ਸੀ ਕਿ ਦਿਸ ਇਜ਼ ਨਾਟ ਐਨ ਈਰਾ ਆਫ ਵਾਰ, ਸੋ ਉਹਨੂੰ ਇਹ ਚੰਗੀ ਤਰ੍ਹਾਂ ਰੱਬ ਕਰ ਰਹੇ ਨੇ ਸਾਰੇ। ਉਹਨੇ ਇਹੀ ਕੋਟ ਕਰਕੇ ਕਿਹਾ ਜੀ ਦੇਖੋ ਮੋਦੀ ਨੇ ਕਿਹਾ, ਪਰ ਇਹ ਜਿਹੜਾ ਆਲਰੇਡੀ ਮਿਸਟਰ ਗੁਟਰੇਸ ਵੀ ਇਹ ਫੀਅਰ ਜਿਹੜੇ ਨੇ ਉਹ ਆਪਣਾ ਜ਼ਾਹਰ ਕਰ ਚੁੱਕੇ ਨੇ ਕਿ ਇਹ ਨਿਊਕਲੀਅਰ ਹੋਲੋਕਾਸਟ ਹੋਏਗੀ ਜੇ ਇਸ ਕਿਸਮ ਦੀ ਲਾਈਨ ਜਾਂਦੀ ਹੈ। ਔਰ ਅਸੀਂ ਇਸ ਦੇ ਉੱਤੇ ਫਿਕਰ ਦਾ ਇਜ਼ਹਾਰ ਕਰ ਸਕਦੇ ਹਾਂ। ਅਸੀਂ ਇਹੀ ਕਹਿ ਸਕਦੇ ਹਾਂ ਕਿ ਭਾਈ ਇਹ ਜਦੋਂ ਤੁਸੀਂ ਇਸ ਕਿਸਮ ਦੀ ਕਿਸੇ ਦੁਨੀਆ 'ਚ ਚਲੇ ਜਾਂਦੇ ਹੋ ਜਿੱਥੇ ਰੀਜ਼ਨਿੰਗ, ਲੌਜਿਕ, ਖਾਣ ਲਾਭ ਇਸ ਤੋਂ ਬਿਯੋਂਡ ਪਾਗਲਪਨ ਜਿਹੜਾ ਸਵਾਰ ਹੋ ਜਾਂਦਾ, ਤੇ ਫਿਰ ਤਾਂ ਸਾਰਿਆਂ ਦੀ ਡੈਸਟਨੀ ਹੋਣੀ ਜੇ ਰੱਬ ਨੇ ਇਸ ਕਿਸਮ ਦੇ ਹੀ ਪਾਗਲ ਬੰਦਿਆਂ ਰਾਹੀਂ ਜਿਹੜਾ ਉਹ ਡਿਸਟਰਕਸ਼ਨ ਲਿਖੀ ਹੋਈ ਹੈ, ਤੇ ਉਸ ਦੇ ਵਿੱਚ ਫਿਰ ਕੀ ਕੀਤਾ ਜਾ ਸਕਦਾ। ਪਰ ਹਾਲਾਤ ਇਸ ਵੇਲੇ ਉਸ ਪਾਸੇ ਵੱਲ ਜਾ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਤਨੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।